ਪ੍ਰਵੀਨ ਜੀ, ਜੀ, ਜੀ। ਖਬਰ ਆ ਰਹੀ ਹੈਗੀ ਆ, ਕੈਲੀਫੋਰਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਗਵਰਨਮੈਂਟ ਦੇ ਆਫਿਸਿਸ ਦੇ ਵਿੱਚ ਕਿਸ ਤਰ੍ਹਾਂ ਯੂਜ਼ ਕੀਤਾ ਜਾਊਗਾ, ਇਹਦੇ ਉੱਤੇ ਜਿਹੜੀ ਗਵਰਨਮੈਂਟ ਆ ਕੈਲੀਫੋਰਨੀਆ ਦੀ ਉਹ ਸਟੱਡੀ ਕਰ ਰਹੀ ਹੈਗੀ ਆ। ਕਹਿੰਦੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਜੋ ਜਨਰੇਟ ਕਰ ਸਕਦੀ ਆ ਟੈਕਸਟ, ਇਮੇजेस, ਹੋਰ ਕੰਟੈਂਟ, ਜਿਹਦੇ ਨਾਲ ਸਟੇਟਸ ਦੇ ਪ੍ਰੋਗਰਾਮ ਨੂੰ ਇੰਪਰੂਵ ਕੀਤਾ ਜਾ ਸਕੇ, ਤੇ ਉਹ ਬਹੁਤ ਫਾਇਦਾ ਹੋਊਗਾ। ਪਰ ਇਹਦੇ ਨਾਲ ਲੋਕਾਂ ਦੀਆਂ ਜੌਬਸ ਵੀ ਜਾ ਸਕਦੀਆਂ ਹੈਗੀਆਂ ਆ। ਕਹਿੰਦੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਬਹੁਤ ਜਲਦੀ ਟਰਾਂਸਲੇਟ ਕਰ ਸਕਦੀ ਆ ਗਵਰਨਮੈਂਟ ਮਟੀਰੀਅਲ ਇਨਟੂ ਮਲਟੀਪਲ ਲੈਂਗੁਏਜਸ। ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਆ। 11 ਦੇ ਕਰੀਬ ਜਿਹੜੀਆਂ ਭਾਸ਼ਾਵਾਂ ਆ ਉਹਨਾਂ ਦੇ ਵਿੱਚ ਜੀ। ਡਾਕੂਮੈਂਟਸ ਜਿਹੜੇ ਆ ਉਹ ਤੁਹਾਨੂੰ ਉਸ ਭਾਸ਼ਾ ਦੇ ਵਿੱਚ ਮਿਲਦੇ ਹੈਗੇ ਆ। ਪੰਜਾਬੀ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ, ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ, ਕਾਉਂਟੀ ਦੇ ਕਈ ਕਾਉਂਟੀਜ਼ ਦੇ ਜਿਹੜੇ ਆਫਿਸਰਸ ਡਾਕੂਮੈਂਟਸ ਹੈਗੇ ਆ। ਇਸੇ ਤਰ੍ਹਾਂ ਹੁਣ ਵੋਟਾਂ ਆਉਣੀਆਂ, ਵੋਟਾਂ ਦੇ ਵਿੱਚ ਵੱਖ-ਵੱਖ ਲੈਂਗੁਏਜ ਦੇ ਵਿੱਚ ਜਿਹੜੇ ਡਾਕੂਮੈਂਟਸ ਹੁੰਦੇ ਆ, ਸੋ ਉਹਨਾਂ ਨੂੰ ਉਹ ਟਰਾਂਸਲੇਟ ਕਰਦੇ ਆ, ਫਿਰ ਵੱਡੀਆਂ ਕੰਪਨੀਆਂ ਨੂੰ ਪੈਸੇ ਦਿੰਦੇ ਆ। ਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਈਜ਼ੀ ਕਹਿੰਦੇ ਬਹੁਤ ਹੋਊਗਾ। ਇਹਦੇ ਨਾਲ ਟੈਕਸ ਕਲੇਮ ਦੇ ਜਿਹੜੇ ਆ ਫਰਾਡ ਆ ਉਹਨੂੰ ਐਨਾਲਾਈਜ਼ ਕਰ ਸਕਦੇ ਹੈਗੇ ਆ, ਪਬਲਿਕ ਕਮੈਂਟਸ ਨੂੰ ਸਮਰਾਈਜ਼ ਕਰ ਸਕਦੇ ਆ। ਸੋ ਇਹ ਕੰਪਿਊਟਰ ਨਾਲ ਹੀ ਹੋਣਾ ਸਾਰਾ ਕੁਝ, ਤੇ ਉਹਦੇ ਨਾਲ ਕਹਿੰਦੇ ਈਜ਼ੀ ਬੜਾ ਹੋਊਗਾ ਜੇ ਬਾਈ ਪਰਸਨ ਕੋਈ ਕਰਦਾ ਹੈਗਾ ਆ। 34 ਪੇਜਾਂ ਦੀ ਇੱਕ ਰਿਪੋਰਟ ਗਵਰਨਰ ਗੈਬਨ ਨਿਊਸਨ ਵੱਲੋਂ ਆਰਡਰ ਕੀਤੀ ਗਈ ਆ, ਜਿਹਦੇ ਵਿੱਚ ਇਹ ਸਾਰਾ ਕੁਝ ਲਿਖਿਆ ਗਿਆ ਕਿ ਕਿਸ ਤਰ੍ਹਾਂ ਟੈਕਨੋਲੋਜੀ ਨੂੰ ਸਟੇਟ ਪ੍ਰੋਗਰਾਮਸ ਦੇ ਵਿੱਚ ਅਪਲਾਈ ਕੀਤਾ ਜਾਊਗਾ। ਸੋ ਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸੇਫਟੀ ਨੂੰ ਲੈ ਕੇ ਟੈਕ ਦੇ ਜਿਹੜੇ ਐਗਜ਼ੀਕਿਊਟਿਵਸ ਆ ਉਹ ਡਿਵਾਈਡ ਹੈਗੇ ਆਪਸ ਦੇ ਵਿੱਚ। ਬਹੁਤ ਸਾਰੇ ਲੀਡਰਸ ਜਿਨ੍ਹਾਂ ਦੇ ਵਿੱਚ ਬਿਲੀਨੀਅਰ ਇਲੋਨ ਮਸਕ ਆ, ਜੋ ਟੈਸਲਾ ਦਾ ਮਾਲਕ ਹੈਗਾ ਆ ਤੇ ਟਵਿੱਟਰ ਦਾ ਵੀ ਜਿਹੜਾ ਮਾਲਕ ਆ, ਉਹਨੇ ਇਹ ਕਿਹਾ ਆ ਵੀ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰਨ ਦੇ ਨਾਲ ਸਾਡੀ ਸਿਵਲਾਈਜੇਸ਼ਨ ਦਾ ਜਿਹੜਾ ਖਾਤਮਾ ਹੈਗਾ ਆ। ਕਹਿੰਦੇ ਵੀ ਜੇ ਲੋਕ ਹਿਊਮਨਸ ਬਹੁਤ ਜ਼ਿਆਦਾ ਡਿਪੈਂਡੈਂਟ ਬਣ ਗਏ ਆਟੋਮੇਸ਼ਨ ਦੇ ਉੱਤੇ, ਤੇ ਇਹ ਅਲਟੀਮੇਟਲੀ ਭੁੱਲ ਜਾਊਗੇ ਵੀ ਮਸ਼ੀਨਾਂ ਕਿੱਦਾਂ ਕੰਮ ਕਰਦੀਆਂ ਹੈਗੀਆਂ ਆ। ਸੋ ਇੱਕ ਪਾਸੇ ਉਹ ਦੇਖੋ ਵੀ ਟੈਕਨੋਲੋਜੀ ਦੇ ਵਿੱਚ ਉਹਦੀਆਂ ਕੰਪਨੀਆਂ ਵੀ ਆ, ਪਰ ਦੂਸਰੇ ਪਾਸੇ ਉਹ ਹਿਊਮੈਨਿਟੀ ਨੂੰ ਵੀ ਜਿਹੜਾ ਆ ਉਹਦਾ ਫਿਕਰ ਹੈਗਾ ਆ ਵੀ ਕਿਤੇ ਉਹੀ ਗੱਲ ਨਾ ਹੋ ਜਾਏ। ਸੇਮ ਟਾਈਮ ਦੇ ਉੱਤੇ ਮੇਜਰ ਟੈਕ ਕੰਪਨੀਆਂ ਜਿਨ੍ਹਾਂ ਦੇ ਵਿੱਚ ਗੂਗਲ ਆ, ਫੇਸਬੁੱਕ ਆ, ਮਾਈਕਰੋਸਾਫਟ ਆ, ਉਹ ਓਪਨ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਇੱਕ ਦੂਜੇ ਲਈ ਕੰਪੀਟ ਵੀ ਕਰ ਰਹੀਆਂ ਆ, ਤੇ ਉਹ ਕਹਿੰਦੀਆਂ ਆ ਵੀ ਇਹ ਯੂਜ਼ ਕਰਨਾ ਚਾਹੀਦਾ ਹੈਗਾ ਆ। ਪਿਛਲੇ ਹਫ਼ਤੇ ਚੈਟ ਜੀਪੀਟੀ ਦੇ ਬੋਰਡ ਨੇ ਮੇਕਰ ਓਪਨ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨੇ ਆਪਣਾ CEO ਸੈਮ ਆਲਟਮੈਨ ਨੂੰ ਫਾਇਰ ਵੀ ਕਰ ਦਿੱਤਾ ਸੀ, ਪਰ ਬਾਅਦ ਦੇ ਵਿੱਚ ਫਿਰ ਉਸਨੂੰ ਇੱਕ ਵਾਰੀ ਫਿਰ ਉਹਨਾਂ ਨੇ ਹਾਇਰ ਵੀ ਕਰ ਲਿਆ ਹੈਗਾ ਆ। ਗੈਵਨ ਨਿਊਸਮ ਜੋ ਕੈਲੀਫੋਰਨੀਆ ਦੇ ਗਵਰਨਰ ਆ, ਉਹਨਾਂ ਨੇ ਕਿਹਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀਆਂ ਰਿਪੋਰਟਸ ਆ ਇਹ ਫਸਟ ਸਟੈਪ ਹੈਗਾ ਇੰਪੋਰਟੈਂਟ ਸਟੇਟ ਦੀ ਤਰੱਕੀ ਦੇ ਵਿੱਚ। ਕਹਿੰਦੇ ਵੀ ਅਸੀਂ ਇਸ ਨੂੰ ਪੂਰਾ ਜਿਹੜਾ ਲਾਗੂ ਕਰਨ ਜਾ ਰਹੇ ਆ। ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਪੂਰੇ ਕਹਿੰਦੇ ਵਰਲਡ ਦੇ ਵਿੱਚ ਜੇ ਦੇਖਿਆ ਜਾਵੇ 50 ਦੇ ਕਰੀਬ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀਆਂ ਹੈਗੀਆਂ ਆ, ਜਾਂ ਡਾਟਾ ਪਿਚਫੋਰਕ, ਤੇ ਉਹਦੇ ਵਿੱਚੋਂ 35 ਕੈਲੀਫੋਰਨੀਆ 'ਚ ਹੈ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਪੂਰੀ ਦੁਨੀਆ ਦੇ ਵਿੱਚ 50 ਦੇ ਕਰੀਬ ਕੰਪਨੀਆਂ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਕੰਮ ਕਰਦੀਆਂ ਆ, ਤੇ 35 ਸਾਡੀ ਜਿਹੜੀ ਗੋਲਡਨ ਸਟੇਟ ਆ ਉਹ ਉਹਦੇ ਵਿੱਚ ਹੈਗੀਆਂ। ਤੇ ਉਹ ਕਹਿੰਦੇ ਵੀ ਜੇ ਸਾਡੀ ਸਟੇਟ 'ਚ 35 ਕੰਪਨੀਆਂ, ਤੇ ਅਸੀਂ ਸਟੇਟ ਦੇ ਆਫਿਸਸ ਲਈ, ਸਟੇਟ ਦੇ ਕੰਮ ਦੇ ਲਈ ਕਿਉਂ ਨਹੀਂ ਇਸ ਨੂੰ ਯੂਜ਼ ਕਰ ਸਕਦੇ ਹੈਗੇ। ਲਾ ਇਨਫੋਰਸਮੈਂਟ ਦੀਆਂ ਏਜੰਸੀ ਜਿੱਦਾਂ ਕਿ ਲਾਸ ਐਂਜਲਸ ਪੁਲਿਸ ਆ, ਉਹ ਵੀ ਪਲਾਨ ਕਰ ਰਹੇ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਨ ਦੇ ਲਈ, ਤਾਂ ਕਿ ਉਹ ਕਹਿੰਦੇ ਵੀ ਬਰਡ ਚੁਆਇਸ ਆਫ ਆਫਿਸਰਸ, ਬੋਡੀ ਕੈਮ ਵੀਡੀਓਜ਼ ਦੇ ਵਿੱਚ ਜੋ ਯੂਜ਼ ਕੀਤਾ ਜਾਂਦਾ ਹੈ ਉਸ ਨੂੰ ਵਰਤਿਆ ਜਾ ਸਕੇ। ਸੋ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਵੀ ਕਿੱਦਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਜੀ।